ਦੁਨੀਆ 'ਚ ਜਾਇਦਾਦ ਹੀ ਹਰ ਚੀਜ਼ ਬਣੀ ਪਈ ਹੈ, ਪੈਸਾ ਹੀ ਹਰ ਚੀਜ਼ ਬਣੀ ਪਈ ਹੈ। ਜਿਹਦੀ ਹੈਗੀ ਆ ਉਹ ਵੀ ਤੰਗ, ਜਿਹਦੀ ਨਹੀਂ ਹੈਗੀ ਤਾਂ ਉਹ ਵੀ ਤੰਗ। ਇਹ ਦੇਖ ਲਓ, ਜਿਹਦੇ ਕੋਲ ਹੈਗੀ ਆ ਉਹ ਵੀ ਦੇਖੋ ਕਿੰਨਾ ਤੰਗ। ਇਹ ਤਾਂ ਬੜੀ ਵੀਡੀਓ ਹਿੱਟ ਹੋਈ ਆ, ਵਾਇਰਲ ਹੋਈ ਆ। ਹਰ ਦੂਸਰਾ ਬੰਦਾ ਉਹਨੂੰ ਤਕਰੀਬਨ ਦੇਖੀ ਖੜਾ। ਉਹਦੇ ਵਿੱਚ ਕੀ ਹੁੰਦਾ ਕਿ ਇੱਕ ਬਾਟਾ ਨਾ ਆਪਣੇ ਬਾਪ ਨੂੰ ਮਾਰਨ ਦਿਆ ਵਾ, ਔਰ ਮਾਰਨ ਵੀ ਇੱਦਾਂ ਦਿਆ ਜਿਵੇਂ ਕੋਈ ਦੁਸ਼ਮਣ ਮਾਰਨ ਦਿਆ ਹੁੰਦਾ। ਗੇਟ ਸਿਰ 'ਚ ਮਾਰਦਾ, ਠੁੱਡੇ ਮਾਰਦਾ, ਉਹਨੂੰ ਪਿਸਟਲ ਦਿਖਾ ਰਿਹਾ ਵਾ। ਦੋਨਾਂ ਨੇ ਮਾਸ਼ਾਅੱਲਾ ਸੁन्नत रसूल रखी हुई और उम्मीद बड़ी है कि दोनों 5 वक्त के नमाजी होने हैं। बाप की सारी उम्र कमाउंदियां गुजर गई, बच्चों को अच्छी तालीम दिलवाउंदियां, उन्होंने कारोबार सैट करदियां, उन्होंने आप सैट करदियां। आखिर दे विच उहदे नाल की होया, ठुड्डे नसीब होए। मुसलमान होने नाते मेरा यकीन आ, और वाकई वो हुंदा भी इदां ही आ। असीं कहने कि बेटा ज़ालिम आ ਜਿਹੜਾ ਬਾਪ ਨੂੰ ਮਾਰਦਾ ਪਿਆ, ਉਹ ਵਾकई ਮਾਰਦਾ ਪਿਆ। ਬਾਪ ਜਿੱਦਾਂ ਦਾ ਵੀ ਹੋਵੇ ਉਹਦੀ ਕਦਰ ਕਰਨੀ ਚਾਹੀਦੀ ਆ। ਲੇਕਿਨ ਅਸਲ ਚੀਜ਼ ਇਹ ਆ ਕਿ ਮੈਂ ਤੁਹਾਨੂੰ ਦੱਸਦਾ, ਮੈਂ ਵਰਕਸ਼ਾਪ ਦੇ ਵਿੱਚ ਕੰਮ ਸਿੱਖਦਾ ਸੀ, ਜਿਹੜੀ ਮੇਰੇ ਨਾਲ ਬੀਤੀ ਆ। ਵਰਕਸ਼ਾਪ ਦੇ ਵਿੱਚ ਕੰਮ ਸਿੱਖਦਾ ਸੀ। ਇੱਕ ਦਿਨ ਬੈਠਾ ਮੈਂ ਔਰ ਮੇਰਾ ਉਸਤਾਦ ਨਾਲ ਬਰਾਬਰ ਬੈਠੇ ਸੀ। ਮੈਂ ਵੀ ਕੰਮ ਕਰ ਰਿਹਾ ਸੀ, ਉਸਤਾਦ ਵੀ ਕੰਮ ਕਰ ਰਿਹਾ ਸੀ। ਸੈਂਟਰ ਦੇ ਵਿੱਚ ਇੱਕ ਔਜ਼ਾਰ ਪਿਆ ਸੀ ਛੋਟਾ ਜਿਹਾ। ਉਸਤਾਦ ਦਾ ਹੱਥ ਵੀ ਉੱਤੇ ਪਹੁੰਚ ਜਾਂਦਾ ਸੀ, ਮੇਰਾ ਵੀ ਪਹੁੰਚ ਜਾਂਦਾ ਸੀ। ਉਸਤਾਦ ਨੂੰ ਜ਼ਰੂਰਤ ਪਈ, ਉਸਤਾਦ ਨੇ ਮੈਨੂੰ ਕਿਹਾ ਸ਼ਫੀਕ ਮੇਰਾ ਔਜ਼ਾਰ ਤਾਂ ਚੱਕ ਦੇ। ਅੱਗੇ ਮੈਂ ਉਹਨੂੰ ਜਵਾਬ ਕੀ ਦਿੱਤਾ, ਮੈਂ ਕਿਹਾ ਉਸਤਾਦ ਜੀ ਤੁਹਾਡਾ ਹੱਥ ਪਹੁੰਚ ਜਾਣਾ, ਚੱਕ ਲਓ। ਉਸਤਾਦ ਸੀ, ਉਹਨੇ ਚੁੱਪ ਕਰਕੇ ਔਜ਼ਾਰ ਚੱਕ ਲਿਆ। ਉਹਨੇ ਮੈਨੂੰ ਕੁਛ ਵੀ ਨਹੀਂ ਕਿਹਾ। ਵਕਤ ਗੁਜ਼ਰਦਾ ਰਿਹਾ, ਤਕਰੀਬਨ 5-7 ਸਾਲ ਗੁਜ਼ਰ ਗਏ। 5-7 ਸਾਲ ਬਾਅਦ ਮੈਂ ਇੱਕ ਜਗ੍ਹਾ 'ਤੇ ਕੰਮ ਕਰਦਾ ਪਿਆ ਸੀ। ਮੈਂ ਹੁਣ ਕੰਮ ਸਿੱਖ ਗਿਆ, ਉਸਤਾਦ ਬਣ ਗਿਆ। ਮੇਰਾ ਇੱਕ ਹੈਲਪਰ ਸੀ, ਉਹ ਵੀ ਨਜ਼ਦੀਕ ਹੀ ਬੈਠਾ ਸੀ, ਔਰ ਸੈਂਟਰ ਦੇ ਵਿੱਚ ਔਜ਼ਾਰ ਪਿਆ ਸੀ। ਮੈਂ ਉਹਨੂੰ ਕਿਹਾ ਯਾਰ ਆ ਮੇਰੇ ਔਜ਼ਾਰ ਤਾਂ ਚੱਕ ਦੇ। ਉਹਨੇ ਕਿਹਾ ਉਸਤਾਦ ਜੀ ਤੁਹਾਡੇ ਕੋਲ ਪਿਆ, ਚੱਕ ਲਓ। ਔਰ ਯਕੀਨ ਜਾਣੋ ਕਿ ਮੈਨੂੰ 7 ਸਾਲ ਪਹਿਲੇ ਵਾਲੀ ਗੱਲ ਯਾਦ ਆ ਗਈ ਕਿ ਮੈਂ ਆਪਣੇ ਉਸਤਾਦ ਨੂੰ ਇੱਕ ਦਿਨ ਇੱਦਾਂ ਜਵਾਬ ਦਿੱਤਾ ਸੀ ਕਿ ਔਜ਼ਾਰ ਉਸਤਾਦ ਜੀ ਸਾਹਮਣੇ ਪਿਆ, ਚੱਕ ਲਓ। ਅੱਜ ਮੇਰੇ ਨਾਲ ਹੋਈ ਹੈ। ਬਾਬਾ ਠੀਕ ਆ ਇਸ ਟਾਈਮ ਮਜ਼ਲੂਮ ਹੋਣਾ, ਲੇਕਿਨ ਉਹ ਬਾਬੇ ਨੂੰ ਵੀ ਸੋਚਣਾ ਚਾਹੀਦਾ ਕਿ ਆਪਣੀ 70 ਸਾਲਾ ਜ਼ਿੰਦਗੀ ਦੇ ਵਿੱਚ ਤੂੰ ਕੀ ਕੀਤਾ। ਅੱਲਾਹ ਤਾਲਾ ਕਿਸੇ ਨਾਲ ਨਜਾਇਜ਼ ਨਹੀਂ ਕਰਦਾ, ਕਦੀ ਵੀ ਅੱਲਾਹ ਤਾਲਾ ਕਿਸੇ ਤੇ ਜ਼ੁਲਮ ਨਹੀਂ ਕਰਦਾ। ਇਨਸਾਨਾਂ ਦੇ ਆਪਣੇ ਕੀਤੇ ਹੋਏ ਜ਼ੁਲਮ ਅੱਗੇ ਆਉਂਦੇ ਆ। ਉਹਨੂੰ ਬੈਠ ਕੇ ਹੁਣ ਸੋਚਣਾ ਚਾਹੀਦਾ 70 ਸਾਲਾ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਦੀ ਬਦਦੁਆ ਲਈ, ਸਾਰੀ ਉਮਰ ਬਾਹਰ ਰਿਹਾ, ਕਿਸੇ ਦਾ ਹੱਕ ਖਾਧਾ, ਕਿਸੇ ਦੀ ਬਦਦੁਆ ਜਿਹੜੀ ਆ ਅਸਮਾਨ ਤੱਕ ਜਾਂਦੀ ਹੈ, ਕਿਸੇ ਗਰੀਬ ਦਾ ਬਦਦੁਆ ਲੱਗੀ, ਜਾਂ ਉਹਨੇ ਆਪਣੇ ਵਾਲਿਦ ਨਾਲ ਇੱਦਾਂ ਕੀਤਾ। ਇਹ ਦੋਨਾਂ ਵਿੱਚੋਂ ਇੱਕ ਚੀਜ਼ ਜ਼ਰੂਰ ਆ ਕਿ ਅੱਜ ਉਹਦੀ ਔਲਾਦ ਉਹਨੂੰ ਇਹ ਕੰਮ ਕਰਦੀ ਪਈ ਆ। ਹਾਲਾਂਕਿ ਖਾਂਦੇ ਪੀਂਦੇ ਨੇ, ਗਰੀਬ ਬੰਦਾ ਲੜੇ ਸਮਝ ਆਉਂਦੀ ਆ, ਭੁੱਖ ਦੀਆਂ ਲੜਾਈਆਂ ਹੁੰਦੀਆਂ ਨੇ। ਇੰਨਾ ਕੁਛ ਹੋਣ ਦੇ ਬਾਵਜੂਦ ਔਰ ਬੇਟਾ ਅੱਜ ਬਿਆਨ ਦੇ ਰਿਹਾ ਕਿ ਮੈਨੂੰ ਸਮਝ ਨਹੀਂ ਆਈ। ਸਮਝ ਆਉਣੀ ਵੀ ਨਹੀਂ ਸੀ, ਕਿਉਂਕਿ ਅੱਲਾਹ ਤਾਲਾ ਦੀ ਤਰਫੋਂ ਸੀ। ਇੱਜ਼ਤ ਜ਼ਿਲਤ ਅੱਲਾਹ ਦੇਣ ਵਾਲਾ, ਕੋਈ ਨਾ ਕੋਈ ਬਹਾਨਾ ਬਣਾ ਦਿੰਦਾ, ਅਕਲ ਤੇ ਪਰਦਾ ਪਾ ਦਿੰਦਾ। ਔਰ ਅੱਜ ਉਹਨਾਂ ਬਜ਼ੁਰਗਾਂ ਨਾਲ ਉਹੀ ਹੋਇਆ। ਅੱਲਾਹ ਤਾਲਾ ਜਿਹਦੇ ਹੱਥੋਂ ਚਾਹਵੇ ਜ਼ਲੀਲ ਕਰਾ ਦਿੰਦਾ। ਬਸ ਦੁਆ ਕਰਨੀ ਚਾਹੀਦੀ ਆ ਕਿ ਬੇਟੇ ਦੇ ਹੱਥੋਂ ਕਦੀ ਬਾਪ ਜ਼ਲੀਲ ਨਾ ਹੋਵੇ। ਅੱਲਾਹ ਤਾਲਾ ਪਕੜ ਦੋਨਾਂ ਦੀ ਆ, ਬਾਪ ਦੀ ਵੀ ਆ, ਬੇਟੇ ਦੀ ਵੀ ਆ। ਕੋਈ ਬੇਟੇ ਨੇ ਵੀ ਕੋਈ ਇੱਦਾਂ ਦਾ ਗੁਨਾਹ ਕੀਤਾ ਕਿ ਅੱਲਾਹ ਤਾਲਾ ਨੇ ਉਹਦੇ ਹੱਥੋਂ ਬਾਪ ਨੂੰ ਠੁੱਡੇ ਮਰਾ ਦਿੱਤੇ, ਔਰ ਉਹ ਸ਼ਰਮਿੰਦਗੀ ਹੁਣ ਸਾਰੀ ਉਮਰ ਵਾਸਤੇ। ਉਹਦੇ ਯਾਰ ਦੋਸਤ, ਉਹਦੇ ਆਪਣੇ ਜਾਣ ਵਾਲੇ ਜਿੰਨੇ ਵੀ ਸਾਰੇ ਦੇਖਣਗੇ ਯਾਰ ਆਪਣੇ ਪਿਓ ਨੂੰ ਮਾਰਿਆ ਜਾਇਦਾਦ ਵਾਸਤੇ, ਔਰ ਬਾਪ ਨੂੰ ਇਬਰਤ ਦਾ ਨਿਸ਼ਾਨ ਬਣਾ ਦਿੱਤਾ ਕਿ ਦੇਖ ਤੂੰ ਕਿਸੇ ਦੀ ਹਾਏ ਲਈ, ਮੈਂ ਤੇਰੇ ਬੇਟੇ ਦੇ ਹੱਥੋਂ ਤੈਨੂੰ ਠੁੱਡੇ ਮਰਵਾ ਦਿੱਤੇ। ਬਸ ਤੋਬਾ ਕਰਨੀ ਚਾਹੀਦੀ ਆ। ਅੱਲਾਹ ਤਾਲਾ ਕਿਸੇ ਆਪਣੇ ਨੂੰ ਨਾ ਚੁਣੇ ਦਲੀਲ ਕਰਨ ਵਾਸਤੇ। ਬਾਕੀ ਬਾਬੇ ਦੀ ਸੁਣੋ ਕੀ ਕਹਿੰਦਾ, ਨਹੀਂ ਮੈਂ ਕੀਤਾ, ਕੁਛ ਵੀ ਨਹੀਂ ਕੀਤਾ।